ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ TV84 ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜਾ ਭਾਰਤ ਦੇ ਵਿੱਚ ਨਾਗਰਿਕਤਾ ਕਾਨੂੰਨ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਉੱਤੇ ਜਿਹੜੀ ਡਿਵੈਲਪਮੈਂਟਸ ਹੋ ਰਹੀਆਂ ਨੇ ਉਸ ਬਾਬਤ ਵਿਚਾਰ ਚਰਚਾ ਕੀਤੀ ਹੈ। ਹੁਣ ਅਸੀਂ ਇੱਕ ਇਹ ਵੀ ਫਿਨੋਮੀਨਾ ਹੈਗਾ ਵੀ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਸ ਐਕਟ ਦੀ ਜਿਹੜੀ ਵਿਰੋਧਤਾ ਹੈ ਉਹ ਬੜੇ ਵੱਡੇ ਲੈਵਲ ਤੇ ਹੋਈ ਹੈ। ਈਵਨ ਇੱਥੋਂ ਤੱਕ ਕਿ 26 ਜਨਵਰੀ ਜਦੋਂ ਭਾਰਤ ਦਾ ਗਣਤੰਤਰ ਦਿਵਸ ਰਿਪਬਲਿਕ ਡੇ ਸੀ ਤੇ ਦੁਨੀਆ ਭਰ ਦੇ ਵੱਡੇ ਸ਼ਹਿਰਾਂ ਦੇ ਵਿੱਚ ਬੜੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਪ੍ਰੋਟੈਸਟ ਨੇ ਉਹ ਇਸ ਐਕਟ ਦੇ ਖਿਲਾਫ ਜਾਂ ਭਾਰਤ ਦੇ ਵਿੱਚ ਜਿਹੜੇ ਮਾਈਨੋਰਿਟੀਜ਼ ਦੇ ਉੱਤੇ ਤਸ਼ੱਦਦ ਖਾਸ ਤੌਰ ਤੇ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਉਹਦੇ ਤੇ ਬੜੇ ਵੱਡੇ ਲੈਵਲ ਤੇ ਜਿਹੜੇ ਪ੍ਰੋਟੈਸਟ ਨੇ ਉਹ ਹੋਏ ਨੇ। ਸੋ ਜਿੱਥੇ ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਦੀ ਲਾਈਨ ਹੈ, ਮੀਡੀਆ ਦੇ ਵਿੱਚ ਇਹ ਸਾਰੇ ਪਾਰਟ ਨੂੰ ਜਿਹੜੀ ਹੈਗੀ ਹੈ ਉਹ ਬੜੇ ਵੱਡੇ ਲੈਵਲ ਤੇ ਕਵਰੇਜ ਮਿਲ ਰਹੀ ਹੈ ਤੇ ਭਾਰਤ ਦੀ ਇੱਕ ਹਿਸਾਬ ਨਾਲ ਜਿਹੜੀ ਹੈ ਭਾਰਤ ਦੇ ਇਸ ਕਾਨੂੰਨ ਨੂੰ ਐਂਟੀ ਮਾਈਨੋਰਿਟੀਜ਼ ਜਿਹੜਾ ਗਰਦਾਨਿਆ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਹੁਣ ਇਹ ਵੀ ਇੱਕ ਲਾਈਨ ਸ਼ੁਰੂ ਹੋਈ ਹੈ ਵੀ ਇੱਥੇ ਗਰਾਊਂਡ ਲੈਵਲ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਜਿਹੜੀਆਂ ਸਿਟੀ ਕਾਉਂਸਲਸ ਨੇ ਜਾਂ ਜਿਹੜੀਆਂ ਸਟੇਟ ਲੈਜਿਸਲੇਚਰਸ ਨੇ ਉੱਥੇ ਤੱਕ ਲੋਕਾਂ ਵੱਲੋਂ ਪਹੁੰਚ ਕੀਤੀ ਜਾ ਰਹੀ ਹੈ ਕਿ ਤੁਸੀਂ ਇਸ ਐਕਟ ਦੇ ਖਿਲਾਫ ਜਿਹੜਾ ਰੈਜ਼ੋਲੂਸ਼ਨ ਹੈ ਉਹ ਪਾਸ ਕਰੋ। ਇਹਦੀ ਚਰਚਾ ਜਿਹੜੀ ਹੈ ਉਹ ਅਮਰੀਕੀ ਕਾਂਗਰਸ ਦੇ ਵਿੱਚ ਵੀ ਹੋਈ ਹੈ ਤੇ ਲੋਕਲ ਲੈਵਲ ਤੇ ਗਰਾਊਂਡ ਲੈਵਲ ਤੇ ਵੀ ਇਹਦੇ ਤੇ ਜਿਹੜਾ ਕੰਮ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ। ਉਹਦੀ ਇੱਕ ਐਗਜ਼ਾਮਪਲ ਦੇ ਤੌਰ ਤੇ ਪਿਛਲੇ ਦਿਨਾਂ ਦੇ ਵਿੱਚ ਸਿਆਟਲ ਦੀ ਸਿਟੀ ਕਾਉਂਸਲ ਦੇ ਵਿੱਚ ਜਿਹੜੇ ਹੈਗੇ ਉੱਥੋਂ ਦੇ ਲੋਕਾਂ ਵੱਲੋਂ ਅਪਰੋਚ ਕੀਤੀ ਗਈ ਹੈ ਤੇ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਖਿਲਾਫ ਜਿਹੜਾ ਇੱਕ ਰੈਜ਼ੋਲੂਸ਼ਨ ਹੈ ਉਹ ਪੇਸ਼ ਹੋਇਆ ਸਿਆਟਲ ਦੀ ਸਿਟੀ ਕਾਉਂਸਲ ਦੇ ਵਿੱਚ ਤੇ ਸ਼ਾਮਾ ਸਾਵੰਤ ਉੱਥੋਂ ਦੇ ਜਿਹੜੇ ਕਾਉਂਸਲ ਮੈਂਬਰ ਹੈਗੇ ਆ ਉਹਨਾਂ ਵੱਲੋਂ ਇਹ ਜਿਹੜਾ ਰੈਜ਼ੋਲੂਸ਼ਨ ਸੀ ਉਹ ਪੇਸ਼ ਕੀਤਾ ਗਿਆ। ਉਹ ਸਪਾਂਸਰ ਨੇ ਇਸ ਦੇ ਤੇ ਆਉਣ ਵਾਲੀ 3 ਤਾਰੀਖ ਨੂੰ ਜਿਹੜਾ ਹੈ ਇੱਕ ਇਕੱਠ ਵੀ ਰੱਖਿਆ ਗਿਆ ਤੇ 6 ਤਾਰੀਖ ਨੂੰ ਇਹਦਾ ਜਿਹੜਾ ਇਸ ਦੇ ਉੱਤੇ ਜਿਹੜਾ ਫੈਸਲਾ ਹੈ ਉਹ ਰੈਜ਼ੋਲੂਸ਼ਨ ਪਾਸ ਹੁੰਦਾ ਨਹੀਂ ਪਾਸ ਹੁੰਦਾ ਉਹਦੇ ਤੇ ਜਿਹੜਾ ਫੈਸਲਾ ਹੈ ਉਹ ਲਿਆ ਜਾਣਾ ਹੈ ਸਿਆਟਲ ਦੀ ਸਿਟੀ ਕਾਉਂਸਲ ਦੇ ਵਿੱਚ। ਸੋ ਸਿਆਟਲ ਦੇ ਵਿੱਚ ਜਿਹੜੀ ਇਹ ਡਿਵੈਲਪਮੈਂਟ ਹੋ ਰਹੀ ਹੈ ਗਰਾਊਂਡ ਲੈਵਲ ਦੇ ਉੱਤੇ ਇਹਦੇ ਅਮਰੀਕਾ ਦੇ ਇੱਕ ਪਰਸਪੈਕਟਿਵ ਤੋਂ ਅਸੀਂ ਦੇਖਦੇ ਹਾਂ। ਅੱਜ ਵਿਚਾਰ ਚਰਚਾ ਕਰਾਂਗੇ ਕਿ CAA ਜਿੱਥੇ ਭਾਰਤ ਦੇ ਵਿੱਚ ਡਾਇਰੈਕਟਲੀ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਉੱਥੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਇੱਕ ਵੱਡੀ ਜਿਹੜੀ ਵਿਰੋਧ ਦੀ ਆਵਾਜ਼ ਹੈ ਉਹ ਉੱਭਰ ਕੇ ਸਾਡੇ ਸਾਹਮਣੇ ਆਈ ਹੈ। ਸੋ ਸਿਆਟਲ ਤੋਂ ਐਕਟਿਵਿਸਟ ਸਰਦਾਰ ਦਿਲਬਾਗ ਸਿੰਘ ਸਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਦਿਲਬਾਗ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਮੂਲ ਵਾਸੀ ਜੀ। ਦਿਲਬਾਗ ਸਿੰਘ ਜੀ ਬਹੁਤ ਬਹੁਤ ਧੰਨਵਾਦ। ਸ਼ੁਰੂਆਤ ਕਰੀਏ, ਮੈਂ ਜਿਹੜੀ ਸਿਆਟਲ ਦੇ ਵਿੱਚ ਇਹ ਡਿਵੈਲਪਮੈਂਟ ਹੋਈ ਹੈ ਮਤਲਬ ਇਸ ਲੈਵਲ ਤੱਕ ਇੰਪੈਕਟ ਹੈਗਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਵੀ ਲੋਕ ਗਰਾਊਂਡ ਲੈਵਲ ਤੇ ਆਪਣੇ ਸ਼ਹਿਰਾਂ ਦੇ ਵਿੱਚ ਆਪਣੀਆਂ ਸਿਟੀ ਕਾਉਂਸਲਸ ਨੂੰ ਅਪਰੋਚ ਕਰ ਰਹੇ ਆ ਕਿ ਜੀ ਤੁਸੀਂ ਇਸ ਐਕਟ ਦੇ ਖਿਲਾਫ ਭਾਰਤ ਦੇ ਵਿੱਚ ਜਿਹੜਾ ਇਹ ਤਸ਼ੱਦਦ ਹੋ ਰਿਹਾ ਹੈ ਇਹਦੇ ਖਿਲਾਫ ਰੈਜ਼ੋਲੂਸ਼ਨ ਪਾਸ ਕਰੋ। ਸੋ ਇੱਕ ਐਗਜ਼ਾਮਪਲ ਦੇ ਤੌਰ ਤੇ ਜਿਵੇਂ ਸਿਆਟਲ ਸਾਹਮਣੇ ਆਇਆ ਤੇ ਸਿਆਟਲ ਦੀ ਸਿਟੀ ਕਾਉਂਸਲ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਹੈ ਥੋੜਾ ਜਿਹਾ ਮੈਂ ਡੀਟੇਲ ਦੇ ਵਿੱਚ ਜਾਣਨਾ ਚਾਹੂੰਗਾ ਤੁਹਾਡੇ ਕੋਲੋਂ ਐਗਜ਼ੈਕਟਲੀ ਸਥਿਤੀ ਹੁਣ ਇਸ ਵਕਤ ਉੱਥੇ ਕੀ ਬਣੀ ਹੋਈ ਹੈ। ਦੇਖੋ, ਜਿਹੜਾ ਸਿਟੀ ਆਫ ਸਿਆਟਲ ਦੇ ਵਿੱਚ ਇਹ ਰੈਜ਼ੋਲੂਸ਼ਨ ਆਇਆ ਤੇ ਸ਼ਾਮਾ ਸਵੰਤ ਉਹਨੇ ਦੱਸਿਆ ਕਿ 120 ਬੰਦੇ ਜਿਹੜੇ ਰੈਜ਼ੋਲੂਸ਼ਨ ਲੈ ਕੇ ਆਏ ਸੀ ਤੇ ਇੱਥੇ RSS ਵੀ ਬੜੀ ਜਿਹੜੀ ਸਰਗਰਮ ਹੈ ਕਿਉਂਕਿ RSS ਨੂੰ ਇਹ ਗਾਈਡਲਾਈਨਸ ਦਿੱਤੀਆਂ ਗਈਆਂ ਇੰਡੀਆ ਦੇ ਵਿੱਚੋਂ ਵੀ ਤੁਸੀਂ ਸਿਟੀਆਂ ਦੇ ਵਿੱਚੋਂ ਪਾਸ ਕਰਾ ਕੇ ਭੇਜੋ ਤਾਂ ਕਿ ਸੁਪਰੀਮ ਕੋਰਟ ਵਿੱਚ ਉੱਥੇ ਪੈਂਡਿੰਗ ਆ ਨਾ ਮਸਲਾ ਸੁਪਰੀਮ ਕੋਰਟ ਦੇ ਵਿੱਚ ਕਿ ਸੁਪਰੀਮ ਕੋਰਟ ਦੇ ਵਿੱਚ ਇਹ ਜਿਹੜੀਆਂ ਤੁਸੀਂ ਰੈਜ਼ੋਲੂਸ਼ਨ ਪਾਸ ਕਰਾ ਕੇ ਦਓਗੇ ਸੁਪਰੀਮ ਕੋਰਟ ਨੂੰ ਹੈਲਪ ਹੋਊਗੀ ਇਹ ਪਾਸ ਕਰਨ ਦੇ ਲਈ। ਪਰ ਖੁਸ਼ੀ ਦੀ ਗੱਲ ਇਹ ਹੋਈ ਕਿ ਆਪਣੇ ਬੰਦੇ ਥੋੜਾ ਤੇਜ਼ ਨਿਕਲੇ ਉਹਨਾਂ ਨੇ ਰੈਜ਼ੋਲੂਸ਼ਨ ਪਹਿਲਾਂ ਲੈ ਗਿਆ ਸਿਟੀ ਆਫ ਸਿਆਟਲ ਦੇ ਵਿੱਚ। ਉਹਨਾਂ ਨੇ ਕਿਹਾ ਕਿ ਇਹਦੇ ਅਗੇਂਸਟ ਤੁਸੀਂ ਸਾਨੂੰ ਰੈਜ਼ੋਲੂਸ਼ਨ ਪਾਸ ਕਰਕੇ ਦਿਓ ਤੇ ਜਿਹੜੀ ਸ਼ਾਮਾ ਸਵੰਤ ਹੈ ਉਹਨੇ ਕਿਹਾ ਵੀ ਆਪਾਂ ਕਮਿਊਨਿਟੀ ਤੱਕ ਸਾਰੇ ਨੂੰ ਹੋਰ ਆਪਾਂ ਸਪੋਰਟ ਇਹਦੀ ਲੈ ਲਈਏ ਹਨਾ ਜੀ। ਕਿਉਂਕਿ ਦੂਜੇ ਪਾਸੇ ਵੀ ਜਿਹੜੀ RSS ਸੀ ਉਹ ਵੀ ਹਾਵੀ ਹੋਈ ਆ, ਉਹ ਵੀ ਜਾਣ ਕੇ ਪੂਰੇ ਚਾਹੁੰਦੇ ਆ ਵੀ ਇਹ ਪਾਸ ਨਾ ਹੋਵੇ ਵੀ ਸਾਡੇ ਹੱਕ ਵਿੱਚ ਹੋਵੇ।
ਆਰਐਸਐਸ ਦੇ ਬੀਜੇਪੀ ਦੇ ਬੰਦੇ ਹਨਾ ਜੀ ਤੇ ਉਹਨੇ ਕਮਿਊਨਿਟੀ ਨੂੰ ਰੌਲਾ ਪਾਇਆ, ਕਮਿਊਨਿਟੀ ਵਿੱਚ ਦੱਸਿਆ ਵੀ ਇਹਦੇ ਹੱਕ ਦਾ ਅਗੇਂਸਟ ਨਹੀਂ ਇੱਧਰੋਂ, ਤੇ ਉਹ ਸਿਟੀ ਆਫ ਸਿਆਟਲ ਦੇ ਵਿੱਚ ਇਹ ਜਿਹੜਾ ਆ ਪੈਂਡਿੰਗ ਪਿਆ। 3 ਤਰੀਕ ਨੂੰ ਇਕੱਠ ਹੋਣਾ, 6 ਤਰੀਕ ਨੂੰ ਫੈਸਲਾ ਦੇਣਾ। ਤੇ ਇਹ ਤੋਂ ਪਹਿਲਾਂ ਮੈਂ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ ਵੀ ਹੈ ਕੀ ਹੈ, ਕਿਉਂਕਿ ਆਮ ਲੋਕ ਤਾਂ ਉਦਾਂ ਹੀ ਵਿਰੋਧਤਾ ਕਰਦੇ ਆ ਨਾ ਵੀ ਮੋਦੀ ਤੇ ਬੀਜੇਪੀ ਕਰਕੇ। ਜੀ ਆਮ ਲੋਕਾਂ ਨੂੰ ਇਹਦਾ ਪਤਾ ਹੀ ਨਹੀਂ ਹੈਗਾ ਕਿ ਇਹ ਸੀਏ ਕਿਆ ਆ, ਐਨਆਰਸੀ ਕੀ ਆ। ਜੀ ਜ਼ਰੂਰ, ਮੈਂ ਡੀਟੇਲ ਦੇ ਵਿੱਚ ਵੀ ਜੇ ਤੁਸੀਂ ਜੋ ਸਾਡੇ ਦਰਸ਼ਕਾਂ ਦੇ ਨਾਲ ਵੀ ਸਾਂਝਾ ਕਰ ਸਕੋ ਵੀ ਤੁਹਾਡੇ ਅਸੀਂ ਜਿੱਥੇ ਬਾਹਰ ਬੈਠੇ ਹਾਂ, ਜਿੱਥੇ ਵਿਰੋਧਤਾ ਹੋ ਰਹੀ ਹੈ, ਉੱਥੇ ਡੀਟੇਲ ਦੇ ਵਿੱਚ ਵੀ ਜਾਣਨਾ ਜ਼ਰੂਰੀ ਹੈ ਕਿ ਇਹ ਜਿੱਥੇ ਇੱਕ ਪਾਸੇ ਮੁਸਲਮਾਨ ਵਿਰੋਧੀ ਇਸ ਐਕਟ ਨੂੰ ਜਾਂ ਜਿਹੜੇ ਮੋਦੀ ਸਰਕਾਰ ਦੇ ਇਹ ਸਟੈਪ ਹੈਗੇ ਆ, ਕਦਮ ਚੁੱਕੇ ਜਾ ਰਹੇ ਆ, ਉਹਨਾਂ ਨੂੰ ਗਰਦਾਨਿਆ ਜਾ ਰਿਹਾ ਹੈ, ਉਹ ਭਾਰਤ ਦੇ ਸੰਵਿਧਾਨ ਦੇ ਵੀ ਖਿਲਾਫ ਕਿਵੇਂ ਨੇ, ਤੇ ਨਾਲ ਹੀ ਘੱਟ ਗਿਣਤੀਆਂ ਦੇ ਖਿਲਾਫ ਇਹ ਗੱਲ ਜਿਹੜੀ ਹੈਗੀ ਹੈ ਕਿਸ ਲੈਵਲ ਤੱਕ ਜਾਂਦੀ ਹੈ। ਹਾਂਜੀ, ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਕਹਿੰਦਾ ਉਹਦਾ ਬਿਲਕੁਲ ਇਕੁਐਲਿਟੀ ਬਰਾਬਰਤਾ ਦੇ ਆਧਾਰ ਤੇ ਹੈ, ਤੇ ਉਹ ਕਿਸੇ ਨਾਲ ਵੀ ਜਾਤ ਜਾਂ ਧਰਮ ਤੇ ਜਾਂ ਕਲਰ ਜਾਂ ਕਿਸੇ ਵੀ ਤਰੀਕੇ ਨਾਲ ਵਿਤਕਰਾ ਨਹੀਂ ਕਰਦਾ। ਉਹਦਾ ਸੰਵਿਧਾਨ ਬਿਲਕੁਲ ਜਿਹੜਾ ਭਾਰਤ ਦਾ ਕਲੀਨ ਆ। ਪਰ ਜਿਹੜਾ ਸਿਟੀਜ਼ਨਸ਼ਿਪ ਜਿਹੜਾ ਐਕਟ ਲਿਆਂਦਾ, ਉਹ ਕਹਿੰਦੇ ਆ ਵੀ ਬਾਕੀ ਸਾਰੇ ਧਰਮ ਤਾਂ ਠੀਕ ਆ, ਪਰ ਮੁਸਲਮਾਨ ਜਿਹੜਾ ਆ ਇਹਨਾਂ ਕੰਟਰੀਆਂ ਤੋਂ ਐਂਟਰ ਨਹੀਂ ਹੋ ਸਕਦਾ। ਜੀ, ਜਾਣੀ ਕਿ ਜਿਹੜੇ ਅਸਾਈਲਮ ਮੁਸਲਮਾਨ ਨੂੰ ਨਹੀਂ ਮਿਲੂਗੀ, ਉਹਨੂੰ ਸਿਟੀਜ਼ਨਸ਼ਿਪ ਨਹੀਂ ਮਿਲੂਗੀ ਹੈਗੀ, ਹਨਾ, ਪਰ ਬਾਕੀਆਂ ਨੂੰ ਮਿਲੂਗੀ। ਇਹਦਾ ਮਤਲਬ ਇਹ ਜਿਹੜਾ ਐਕਟ ਹੈ ਸੰਵਿਧਾਨ ਦੇ ਖਿਲਾਫ ਹੈ, ਕਿਉਂਕਿ ਸੰਵਿਧਾਨ ਬਰਾਬਰਤਾ ਦੀ ਗੱਲ ਕਰਦਾ। ਜੀ, ਉਹ ਉੱਚ ਨੀਚ ਜਾਤ ਪਾਤ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਗੱਲ ਕਰਦਾ। ਪਰ ਇਹਨਾਂ ਦਾ ਬਿੱਲ ਜਿਹੜਾ ਕਰਦਾ ਗੱਲ, ਉਹ ਕਹਿੰਦਾ ਵੀ ਮੁਸਲਮਾਨ ਜਿਹੜੇ ਆ ਉਹ ਕੰਟਰੀ ਆਲੇ ਦੁਆਲੇ ਇਹਨਾਂ ਦੀ ਇਹ ਆਰਗਿਊ ਕਰਨ ਦੇ ਜਿਹੜੇ ਆਲੇ ਦੁਆਲੇ ਮੁਸਲਮਾਨ ਕੰਟਰੀ ਆ, ਉਹਨਾਂ ਨੂੰ ਤਾਂ ਪ੍ਰੋਬਲਮ ਨਹੀਂ ਮੁਸਲਮਾਨਾਂ ਨੂੰ, ਵੀ ਬਾਕੀ ਜਿਹੜੇ ਘੱਟ ਗਿਣਤੀ ਆ ਸਿੱਖ, ਬੋਧੀ, ਹਿੰਦੂ, ਇਹ ਜਿਹੜੇ ਘੱਟ ਗਿਣਤੀ ਉਹਨਾਂ ਕੰਟਰੀਆਂ 'ਚ ਉਹਨਾਂ ਨੂੰ ਅਸੀਂ ਐਂਟਰੀ ਦਿੰਦੇ ਭਾਰਤ ਦੇ ਵਿੱਚ। ਵੀ ਮੁਸਲਮਾਨ ਨੂੰ ਇਸ ਕਰਕੇ ਐਂਟਰੀ ਨਹੀਂ ਦਿੰਦੇ ਕਿਉਂਕਿ ਉਹ ਤਾਂ ਮੁਸਲਮਾਨ ਕੰਟਰੀ ਹੈਗੀ ਆ ਜੀ, ਵੀ ਉੱਥੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਪਰ ਸੰਵਿਧਾਨ ਇਹ ਚੀਜ਼ ਅਲਾਉ ਨਹੀਂ ਕਰਦਾ। ਸੰਵਿਧਾਨ ਕਹਿੰਦਾ ਵੀ ਤੁਸੀਂ ਅਸੀਂ ਇਨਸਾਨੀਅਤ ਮੰਨਦੇ ਆ, ਵੀ ਤੁਸੀਂ ਕਿਸੇ ਧਰਮ ਵਿਸ਼ੇਸ਼ ਨੂੰ ਬਾਹਰ ਨਹੀਂ ਕੱਢ ਸਕਦੇ। ਇਹਦਾ ਮਤਲਬ ਇਸ ਐਕਟ ਦੇ ਸੰਵਿਧਾਨ ਖਿਲਾਫ ਹੈ, ਅਗੇਂਸਟ ਹੈ। ਤੇ ਦੂਜੀ ਗੱਲ, ਇਹਦੇ ਪਿੱਛੇ ਰਾਜ ਕੀ ਆ? ਇਹਦੇ ਪਿੱਛੇ ਰਾਜ ਇਹ ਆ, ਹੁਣ ਤੁਸੀਂ ਦੇਖੋ ਜਿਹੜੇ ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ, ਇਹ 3-4 ਕੰਟਰੀਆਂ ਤੋਂ ਜਿਹੜੇ ਲੋਕ ਆਉਣੇ ਆ, ਉਹ ਬਿਨਾਂ ਡਾਕੂਮੈਂਟ ਤੇ ਵੀ ਉਹਨਾਂ ਨੂੰ ਸਿਟੀਜ਼ਨ ਹੋਊਗੇ। ਉਹਨਾਂ ਦੇ ਕੋਲ ਡਾਕੂਮੈਂਟ ਹੋਵੇ ਚਾਹੇ ਨਾ ਹੋਵੇ, ਪਰ ਉਹਨਾਂ ਨੂੰ ਸਿਟੀਜ਼ਨ ਬਣਾਉਣ ਨੂੰ ਤਿਆਰ ਆ ਇੰਡੀਆ ਗਵਰਨਮੈਂਟ, ਰਾਈਟ। ਪਰ ਜਿਹੜੇ 130 ਕਰੋੜ ਭਾਰਤ ਦੇ ਵਾਸੀ ਆ, ਉਹਨਾਂ ਲਈ ਗਾਈਡਲਾਈਨਸ ਕੀ ਦਿੱਤੀਆਂ ਵੀ ਜਿਹੜਾ ਪਾਸਪੋਰਟ ਵੀ ਆ ਤੁਹਾਡਾ ਉਹ ਵੀ ਵੈਲਿਡ ਨਹੀਂ ਹੈਗਾ ਸਿਟੀਜ਼ਨਸ਼ਿਪ ਦੇ ਲਈ, ਆਧਾਰ ਕਾਰਡ ਵੀ ਵੈਲਿਡ ਨਹੀਂ ਹੈਗਾ, ਵੋਟਰ ਕਾਰਡ ਵੀ ਵੈਲਿਡ ਨਹੀਂ ਹੈਗਾ। ਕਿ ਚਾਹੀਦਾ ਕੀ ਆ? ਤੇਰੇ ਪਿਓ ਦਾ ਬਰਥ ਸਰਟੀਫਿਕੇਟ, ਉਹ ਕਿੱਥੇ ਜਨਮਿਆ ਸੀ, ਗ੍ਰੈਂਡਫਾਦਰ ਦਾ, ਕਦੇ 1955 ਦੀ ਗੱਲ ਕਰਦੇ ਆ, ਕਦੇ 1971 ਤੋਂ ਪਹਿਲਾਂ ਦੀ ਗੱਲ ਕਰਦੇ ਆ। ਹੁਣ ਜਿਹੜੇ ਅਨਐਜੂਕੇਟਡ ਲੋਕ ਆ, ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਲੋਕ ਆ, ਮੇਰਾ ਖਿਆਲ 80% ਲੋਕਾਂ ਕੋਲ ਤਾਂ ਡਾਕੂਮੈਂਟ ਹੀ ਨਹੀਂ ਇਕੱਠੇ ਹੋਣੇ ਹੁੰਦੇ ਜੀ, ਤੇ ਉਹ ਸਿਟੀਜ਼ਨ ਕਿੱਦਾਂ ਖਾਊਗੇ? ਤੇ ਇਹਨਾਂ ਨੇ ਐਕਟ ਲਿਆਂਦਾ ਕਿਉਂ ਆ? ਭਾਰਤ ਦੇ ਵਿੱਚ ਇੱਕ ਮੂਵਮੈਂਟ ਉੱਠੀ ਹੋਆ, ਮੂਲਵਾਸੀ ਮੂਵਮੈਂਟ, ਤੇ ਜਿਹੜੇ ਕਿ ਉਹ ਆਰਐਸਐਸ ਨੂੰ ਜਿਹੜੇ ਬ੍ਰਾਹਮਣਾਂ ਨੇ ਬਣਾਈ ਆ, ਹਿੰਦੂ ਰਾਸ਼ਟਰ ਜਿਹੜੇ ਬਣਾਉਣਾ ਚਾਹੁੰਦੇ, ਇਹਨਾਂ ਨੂੰ ਕਹਿੰਦੇ ਵਿਦੇਸ਼ੀ ਆ, ਇਹ ਬਾਹਰੋਂ ਆਏ ਆ। ਡੀਐਨਏ ਵੀ ਹੋਏ ਆ ਵੀ 3.5% ਲੋਕ, ਜਿਹੜੇ 15% ਲੋਕ ਬਾਹਰੋਂ ਆ, ਵੀ 3.5% ਜਿਨ੍ਹਾਂ ਨੇ ਤੰਗ ਕੀਤਾ ਬ੍ਰਾਹਮਣਾਂ ਨੇ, ਵੀ ਇਹਨਾਂ ਦਾ ਡੀਐਨਏ ਜਿਹੜਾ ਯੂਰੇਸ਼ੀਆ ਨਾਲ ਮਿਲਦਾ, ਉਹ ਕੰਟਰੀ ਤੋਂ ਆਇਓ ਆ, ਵੀ ਸਾਨੂੰ ਗੁਲਾਮ ਕਰਕੇ ਬਿਠਿਆ। ਇਹ ਉਸ ਮੂਲਵਾਸੀ ਆਇਡੈਂਟੀਟੀ ਨੂੰ ਖੇਰੂ ਕਰਨ ਦੇ ਲਈ ਇਹਨਾਂ ਨੇ ਇਹ ਬਿੱਲ ਲੈ ਕੇ ਆਂਦਾ। ਇਹ ਬਿੱਲ ਦੇ ਨਾਲ ਕੀ ਹੋਣਾ? ਇਹ ਬਿੱਲ ਦੇ ਨਾਲ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਜਿਹੜੇ ਉਹਨਾਂ ਦੇ ਪਪਟ ਹੋਊਗੇ ਉਹਨਾਂ ਨੂੰ ਸਿਟੀਜ਼ਨ ਦਊਗੇ, ਤੇ ਬਾਕੀ ਜਿਹੜੇ ਆ ਜਿਨ੍ਹਾਂ ਕੋਲ ਡਾਕੂਮੈਂਟ ਨਾ ਹੋਊਗੇ ਉਹਨਾਂ ਨੂੰ ਸੈਕੰਡ ਕਲਾਸ ਦੇ ਸਿਟੀਜ਼ਨਸ਼ਿਪ, ਵੀ ਠੀਕ ਆ ਅਸੀਂ ਤੁਹਾਨੂੰ ਕੱਢ ਦੇਣੀ, ਤੁਸੀਂ ਰਹੋ, ਪਰ ਤੁਸੀਂ ਵੋਟਾਂ 'ਚ ਨਹੀਂ ਖੜ ਸਕਦੇ, ਕੋਈ ਵੋਟ ਨਹੀਂ ਪਾ ਸਕਦੇ। ਇਹ ਨਹੀਂ 70-80% ਜਿੱਦਾਂ ਰੋਹਿੰਗਿਆ ਗਿਆ ਮੁਸਲਮਾਨ ਸੀ, ਰਾਈਟ, ਉਦਾਂ ਕਦੇ ਉੱਧਰ ਤੁਰੇ ਫਿਰਦੇ, ਕਦੇ ਉੱਧਰ ਤੁਰੇ ਫਿਰਦੇ। ਇਦਾਂ ਹੀ ਇਹਨਾਂ ਨੇ ਭਾਰਤ ਦੇ ਲੋਕਾਂ ਨੂੰ, ਇਹਨਾਂ ਨੂੰ ਇਦਾਂ ਹੀ ਜਾਣੀ ਕਿ ਸੈਕੰਡ ਦਰਜੇ ਦੇ ਸ਼ਹਿਰੀ ਬਣਾ ਦੇਣਾ, ਤੇ ਰਾਜ ਪੱਕਾ ਹਿੰਦੂ ਰਾਸ਼ਟਰ ਦਾ ਆਪਣਾ ਬ੍ਰਾਹਮਣੀਕਲ ਸਿਸਟਮ ਲੈ ਆਉਣਾ ਜੀ। ਇਸ ਕੰਮ ਦੇ ਲਈ ਇਹਨਾਂ ਨੇ ਇਹ ਐਕਟ ਲੈ ਕੇ ਆਂਦਾ। ਨਹੀਂ, ਬਿਲਕੁਲ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ, ਮੈਂ ਗੱਲ ਥੋੜੀ ਜੀ ਵਾਪਸ ਜਿਹੜੀ ਹੈ ਉਹ ਸਿਆਟਲ ਦੀ ਜਿਹੜੀ ਸਿਟੀ ਕਾਉਂਸਲ ਹੈ ਉਧਰ ਨੂੰ ਲੈ ਕੇ ਆਵਾਂ। ਤੇ ਇਸ ਵਕਤ ਜਿਹੜੇ ਸਾਡੇ ਨਾਲ ਨੇ ਸਿਆਟਲ ਦੇ ਵਿੱਚ ਜਿਹੜੀ ਇਹ ਸਿਟੀ ਕਾਉਂਸਲ ਦੇ ਵਿੱਚ ਦਰਸ਼ਕ ਸਕਰੀਨ ਦੇ ਉੱਤੇ ਵੀ ਦੇਖ ਰਹੇ ਆ, ਜਿਹੜਾ ਇਹ ਰੈਜ਼ੋਲੂਸ਼ਨ ਲਿਆਂਦਾ ਗਿਆ
ਤੇ ਉਹ ਇਸ ਵਕਤ ਪਾਸ ਹੋਣ ਦੀ ਜਿਹੜੀ ਉਹਦੀ ਕਵਾਇਦ ਹੈ ਉਹ ਚੱਲ ਰਹੀ ਹੈ। ਆਉਣ ਵਾਲੀ 6 ਤਾਰੀਖ ਨੂੰ ਇਹਦੇ ਤੇ ਜਿਹੜੀ VOTING ਹੈ ਸਿਆਟਲ ਸਿਟੀ ਹਾਲ ਦੇ ਵਿੱਚ ਹੋਣੀ ਹੈ। ਸੋ ਇਹ ਇੱਕ ਸਿਆਟਲ ਇੱਕ ਅਜਿਹਾ ਸ਼ਹਿਰ ਬਣ ਚੁੱਕਿਆ ਹੈ ਜਿੱਥੇ ਜਿਹੜੀ ਹੈ ਇੱਕ ਐਗਜ਼ਾਮਪਲ ਦੇ ਤੌਰ ਤੇ ਅਮਰੀਕਾ ਦੇ ਵਿੱਚ ਲੋਕਾਂ ਵੱਲੋਂ ਜਿਹੜੀ ਹੈ ਅਪਰੋਚ ਕੀਤੀ ਜਾ ਰਹੀ ਹੈ। ਸੋ ਸਿਆਟਲ ਸਿਟੀ ਕਾਉਂਸਲ ਦੇ ਵਿੱਚ ਇੱਕ ਜਿਹੜਾ ਇਹ ਰੈਜ਼ੋਲੂਸ਼ਨ ਹੈ CAA ਦੇ ਖਿਲਾਫ ਉਹ ਪਾਇਆ ਗਿਆ। ਪਰ ਇੱਕ ਇੱਥੇ ਸਵਾਲ ਜਾਂ ਇੱਕ ਵੱਡੀ ਗੱਲ ਇਹ ਵੀ ਹੈ ਵੀ ਸਿੱਖਾਂ ਦੀ ਜਦੋਂ ਗੱਲ ਹੁੰਦੀ ਹੈ, ਭਾਵੇਂ ਇਹ ਜਿਹੜਾ ਐਕਟ ਹੈ ਉਹ ਮੁਸਲਮਾਨਾਂ ਦੇ ਵਿਰੋਧ ਦੇ ਵਿੱਚ ਹੈ, ਪਰ ਇੱਥੇ ਇਹ ਵੀ ਗੱਲ ਹੈ ਵੀ ਸਿੱਖ ਇਸ ਦੇ ਖਿਲਾਫ ਜਿਹੜੇ ਨੇ ਆਮ ਤੌਰ ਤੇ ਗਰਾਊਂਡ ਲੈਵਲ ਦੇ ਉੱਤੋਂ ਉਹ ਇਸ ਦੇ ਖਿਲਾਫ ਖਲੋਤੇ ਆ। ਸੋ ਸਿਆਟਲ ਦੇ ਵਿੱਚ ਜਿਹੜੀ ਇਹ ਡਿਵੈਲਪਮੈਂਟ ਹੋ ਰਹੀ ਹੈ, 4 ਜਿਹੜੇ ਮੇਨ ਗੁਰਦੁਆਰਾ ਸਾਹਿਬਾਨ ਹੈਗੇ ਨੇ ਉਹਨਾਂ ਵੱਲੋਂ ਇਸ ਰੈਜ਼ੋਲੂਸ਼ਨ ਦੀ ਜਿਹੜੀ ਹੈ ਉਹ ਸਪੋਰਟ ਕੀਤੀ ਜਾ ਰਹੀ ਹੈ ਤੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਵਿਰੋਧ ਦੇ ਵਿੱਚ ਉਹਨਾਂ ਵੱਲੋਂ ਜਿਹੜੀਆਂ ਚਿੱਠੀਆਂ ਨੇ ਉਹ ਸਿਆਟਲ ਦੀ ਸਿਟੀ ਕਾਉਂਸਲ ਨੂੰ ਭੇਜੀਆਂ ਗਈਆਂ ਨੇ। ਸੋ ਸਾਡੇ ਨਾਲ ਇਸ ਵਕਤ ਜਿਹੜੇ ਨੇ ਸਿੱਖ ਆਗੂ ਸਿਆਟਲ ਦੇ ਵਿੱਚੋਂ ਜਿਹੜੇ ਸਿੱਖ ਐਕਟਿਵਿਸਟ ਹੈਗੇ ਆ ਉਹ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ। ਜਸਵਿੰਦਰ ਸਿੰਘ ਉਹਨਾਂ ਨਾਲ ਜਿਹੜੀ ਹੈ ਉਹਨਾਂ ਦੇ ਵੀ ਵਿਚਾਰ ਜਾਣਦੇ ਆ ਇਸ ਬਾਬਤ। ਜਸਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਸਵਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ ਜਿਹੜੀ ਇਹ ਸਾਰੀ ਡਿਵੈਲਪਮੈਂਟ ਹੋਈ ਹੈ ਤੇ ਗੁਰਦੁਆਰਾ ਸਾਹਿਬਾਨਾਂ ਵੱਲੋਂ ਜਿਹੜੇ ਲੈਟਰ ਆਫ ਸਪੋਰਟ ਜਿਹੜੇ ਨੇ ਉਹ ਸਿਆਟਲ ਦੀ ਸਿਟੀ ਕਾਉਂਸਲ ਨੂੰ ਦਿੱਤੇ ਗਏ ਆ ਇਸ CAA ਦੇ ਖਿਲਾਫ? ਹਾਂਜੀ, ਮੈਂ ਥੋੜਾ ਜਿਹਾ ਇਹਦੇ CAA ਦਾ ਤਾਂ ਚਲੋ ਪਤਾ ਹੀ, ਇਹਦੇ ਬਾਰੇ ਤਾਂ ਵਿਸਥਾਰ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਨਾ ਜੀ। ਤੇ ਇਹ ਕੁਛ ਹਫ਼ਤਾ ਕੁ ਪਹਿਲੋਂ ਇੱਕ ਸਿਟੀ ਕਾਉਂਸਲ ਦੀ ਆਪਣੀ ਮੈਂਬਰ ਹੈਗੀ, ਉਹਦਾ ਨਾਮ ਹੈਗਾ ਸ਼ਾਮਾ ਸਾਹਿਬਾਨ ਜੀ। ਉਹਨਾਂ ਨੇ ਕਾਉਂਸਲ ਦੇ ਵਿੱਚ ਮਤਾ ਲਿਆਂਦਾ ਸੀ ਕਿ ਜਿਹੜਾ ਇੰਡੀਆ 'ਚ ਜਿਹੜਾ ਇਹ ਹੋ ਰਿਹਾ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ CAA ਦੇ ਅਧੀਨ, ਤੇ ਵੀ ਇਹ ਵੀ ਬਹੁਤ ਗਲਤ ਚੀਜ਼ਾਂ ਤੇ ਇਹਦੀ ਸਖਤ ਲਫ਼ਜ਼ਾਂ ਵਿੱਚ ਨਿੰਦਿਆ ਹੋਣੀ ਚਾਹੀਦੀ ਹੈ ਜੀ। ਤੇ ਉਹਨਾਂ ਨੇ ਇਸ ਸੰਬੰਧ ਵਿੱਚ ਰੈਜ਼ੋਲੂਸ਼ਨ ਲਿਆਂਦਾ ਸੀ ਤੇ ਉਹ ਲੱਗਦਾ ਸੀਗਾ ਕਿ ਵੀ ਇਹਨੀ ਸੌਖਾ ਹੀ ਪਾਸ ਹੋ ਜਾਊਗਾ, ਇਹਦੀ ਕੋਈ ਵੱਡੀ ਗੱਲ ਨਹੀਂ। ਕਿਉਂਕਿ ਇੱਕ ਗੱਲ ਇਉਂ ਆ ਵੀ ਜਦੋਂ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਆਉਂਦੀ ਹੈ ਤੇ ਅਮਰੀਕਾ ਇਸ ਸੰਬੰਧ ਦੇ ਵਿੱਚ ਸਭ ਤੋਂ ਅੱਗੇ ਆਉਂਦਾ ਹੈਗਾ ਕਿ ਹਰ ਕਿਸੇ ਨੂੰ ਬਰਾਬਰਤਾ ਦੇ ਨਾਲ ਰਹਿਣ ਦੀ ਆਗਿਆ ਵੀ ਦਿੰਦਾ ਇੱਥੋਂ ਦਾ ਸੰਵਿਧਾਨ, ਤੇ ਵਰਲਡ ਵਾਈਡ ਇਸ ਚੀਜ਼ ਨੂੰ ਪ੍ਰਮੋਟ ਵੀ ਕਰਦਾ ਹੈਗਾ ਜੀ। ਤੇ ਉਸੇ ਸੰਬੰਧ 'ਚ ਉਹ ਸ਼ਾਮਾ ਸਵੰਤ ਨੇ ਵੀ ਲਿਆਂਦਾ ਇਹ ਰੈਜ਼ੋਲੂਸ਼ਨ, ਤੇ ਪਰ ਉਦੋਂ ਹੀ ਜਦੋਂ ਰੈਜ਼ੋਲੂਸ਼ਨ ਤੇ ਗੱਲਬਾਤ ਚੱਲ ਰਹੀ ਸੀ ਤੇ ਵਿਰੋਧੀ ਜਿਵੇਂ RSS ਦੇ ਬੰਦੇ ਜਿਹੜੇ ਜ਼ਿਆਦਾਤਰ ਉੱਥੇ ਆ ਕੇ ਉਹਦੇ ਵਿਰੋਧ ਦੇ ਵਿੱਚ ਆ ਕੇ ਖੜੇ ਹੋ ਗਏ ਜੀ। ਉਹ ਜਿਹੜਾ ਮਤਾ ਸੀ ਫਿਰ ਉਹਨਾਂ ਨੇ ਆਖਿਆ ਵੀ ਬਜਾਏ ਕਿ ਹੁਣੇ ਇਹਦੀ ਸਿੰਪਲ ਯੈਸ ਨੋ ਕਰਨ ਦੀ ਬਜਾਏ ਵੀ ਨੀਡ ਟੂ ਥਿੰਕ ਅਬਾਊਟ ਇਟ, ਕਹਿੰਦੇ ਥੋੜਾ ਜਿਹਾ ਵਿਚਾਰ ਕਰਾਂਗੇ। ਤੇ ਵਿਚਾਰ ਕਰਕੇ ਕਹਿੰਦੇ ਵੀ 3 ਫਰਵਰੀ ਨੂੰ ਦੁਬਾਰੇ ਫੇਰ ਇਹਦੇ ਉੱਤੇ VOTING ਹੋਵੇਗੀ ਜੀ। ਤੇ ਹੁਣ 3 ਫਰਵਰੀ ਨੂੰ ਉਹਨਾਂ ਨੇ 1:30 ਵਜੇ ਕਾਉਂਸਲ ਦੇ ਵਿੱਚ ਦੁਆਰੇ ਜਿਹੜੇ ਵੀ ਉਹ ਮਤੇ ਦੇ ਹੱਕ 'ਚ ਜਾਂ ਵਿਰੁੱਧ ਭੁਗਤਣਾ ਚਾਹੁੰਦੇ ਆ ਉਹ ਭੁਗਤਣਗੇ। ਤੇ ਆਪਾਂ ਐਜ਼ ਸਿੱਖ, ਐਜ਼ ਲੋਕਲ ਐਕਟਿਵਿਸਟ ਤੇ ਸਿੱਖੀ ਸਿਧਾਂਤਾਂ ਨੂੰ ਮੁੱਖ ਰੱਖਦੇ ਹੋਇਆਂ, ਆਪਣੀ ਆਤਮਾ ਦੀ ਆਵਾਜ਼ ਨੂੰ ਮੁੱਖ ਰੱਖਦੇ ਹੋਇਆਂ, ਤੇ ਮੇਰੇ ਵੀ ਮਨ ਨੇ ਇਸ ਚੀਜ਼ ਨੂੰ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਵੀ ਬੰਦੇ ਨਾਲ ਇਸ ਧਰਮ ਦੇ ਬੇਸਿਸ ਤੇ ਡਿਸਕ੍ਰਿਮੀਨੇਸ਼ਨ ਕੀਤੀ ਜਾਵੇ। ਜੇ ਭਲਾ ਸਿੱਖਾਂ ਦੇ ਨਾਲ ਨਹੀਂ ਵੀ ਹੋ ਰਹੀ ਤੇ ਪਰ ਜਿਵੇਂ ਨਵੇਂ ਪਾਤਸ਼ਾਹ ਨੇ ਭਲਾ ਆਪਣਾ ਹਿੰਦੂ ਧਰਮ ਦੇ ਵਿੱਚ ਵਿਸ਼ਵਾਸ ਨਹੀਂ ਵੀ ਸੀ, ਪਰ ਮਹਾਰਾਜ ਨੇ ਉਹਨਾਂ ਦੇ ਲਈ ਕੁਰਬਾਨੀ ਦਿੱਤੀ। ਜੀ ਬਿਲਕੁਲ, ਆਪਣੇ ਹਰੇਕ ਸਿੱਖ ਦਾ ਫਰਜ਼ ਬਣਦਾ ਹੈਗਾ ਕਿ ਜਦੋਂ ਵੀ ਕਿਸੇ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈਗੀ ਹੈ ਤੇ ਆਪਾਂ ਨੂੰ ਵੱਧ ਚੜ ਕੇ ਉਹਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਜੀ। ਬਿਲਕੁਲ ਬਿਲਕੁਲ ਜਸਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਵੱਡੀ ਗੱਲ ਇਹ ਹੈਗੀ ਹੈ ਵੀ ਜਿਹੜੇ ਸਿਆਟਲ ਦੇ 4 ਗੁਰਦੁਆਰਾ ਸਾਹਿਬਾਨ ਹੈਗੇ ਆ ਉਹਨਾਂ ਵੱਲੋਂ ਇਹ ਜਿਹੜਾ ਰੈਜ਼ੋਲੂਸ਼ਨ ਮਤਾ ਸਿਆਟਲ ਦੀ ਸਿਟੀ ਕਾਉਂਸਲ ਦੇ ਵਿੱਚ ਲਿਆਂਦਾ ਗਿਆ, ਇਹਦੇ ਹੱਕ ਦੇ ਵਿੱਚ ਸਿਟੀ ਕਾਉਂਸਲ ਨੂੰ ਲਿਖਿਆ ਗਿਆ ਤੇ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਤੇ NRC ਹੈ ਇਹਦਾ ਵਿਰੋਧ ਜਿਹੜਾ ਹੈ ਉਹ ਦਰਜ ਕਰਵਾਇਆ ਗਿਆ ਲੋਕਲ ਲੈਵਲ ਦੇ ਉੱਤੇ। ਇਹ ਇੱਕ ਵੱਡੀ ਗੱਲ ਹੈ। ਸੋ ਦਿਲਬਾਗ ਸਿੰਘ ਜੀ, ਦੁਬਾਰਾ ਫਿਰ ਇਸ ਪਾਰਟ ਵੱਲ ਨੂੰ ਆਈਏ ਕਿ ਸਿਆਟਲ ਦੇ ਵਿੱਚ ਜਿਹੜੀ ਇਹ ਡਿਵੈਲਪਮੈਂਟ ਹੋ ਰਹੀ ਹੈ
ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦੇਖਦੇ ਹੋ ਇਹਨੂੰ, ਜਿਹੜਾ 26 ਜਨਵਰੀ ਦੇ ਨਾਲ ਵੀ ਰਿਲੇਟ ਕਰਕੇ ਬੜੇ ਵੱਡੇ ਲੈਵਲ ਤੇ ਜਿਹੜੇ ਪ੍ਰੋਟੈਸਟ ਨੇ ਦੁਨੀਆ ਭਰ ਦੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਇੰਡੀਅਨ ਕੌਂਸੂਲੇਟਸ ਐਮਬੈਸੀਜ਼ ਹੈਗੀਆਂ ਨੇ ਉਹਨਾਂ ਦੇ ਬਾਹਰ ਉਲੀਕੇ ਗਏ ਆ ਇਹ ਸਾਰੇ ਪਾਰਟ ਦੇ ਵਿਰੋਧ ਦੇ ਵਿੱਚ? ਦੇਖੋ ਇਹ ਇਸ ਵੇਲੇ ਨਾ ਜਿਹੜੀ ਆਰਐਸਐਸ ਆ ਉਹਦੀ ਸਿਰ ਧੜ ਦੀ ਬਾਜੀ ਲੱਗੇਗਾ, ਕਿਉਂਕਿ ਉਹਨਾਂ ਦਾ ਪਲੈਨਿੰਗ ਆ ਕਿ ਸੰਵਿਧਾਨ ਬਦਲਣਾ। ਉਹਨਾਂ ਨੇ ਸ਼ਰੇਆਮ ਕਹਿੰਦੇ ਆ ਸੰਵਿਧਾਨ ਬਦਲਣਾ, ਤੇ ਦੂਜੀ ਵਾਰੀ ਉਹਨਾਂ ਨੂੰ 5 ਸਾਲ ਹੋਰ ਮਿਲ ਗਿਆ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਜੀ, ਤੇ ਉਹਨਾਂ ਨੇ ਇਹ ਜਿਹੜਾ ਕਾਨੂੰਨ ਆ ਪਾਸ ਆਲਰੇਡੀ ਕਰ ਦਿੱਤਾ, ਉਹਨੂੰ ਲਾਗੂ ਕਰਨਾ, ਤੇ ਉਹਦੇ ਲਈ ਦੁਨੀਆ ਭਰ ਦੇ ਵਿੱਚ ਮੁਜ਼ਾਹਰੇ ਹੋ ਰਹੇ ਆ। ਔਰ ਇਹਨਾਂ ਨੇ ਸੁਪਰੀਮ ਕੋਰਟ ਨੇ 4 ਵੀਕ ਹੋਰ ਦੇ ਦਿੱਤੇ ਇਹਨਾਂ ਨੂੰ, ਕਿਉਂਕਿ ਇਹ ਚਾਹੁੰਦੇ ਆ ਕਿ ਵਰਲਡ ਵਾਈਡ ਸਿਟੀਆਂ ਦੇ ਵਿੱਚੋਂ ਸਟੇਟਾਂ ਦੇ ਵਿੱਚੋਂ ਇਹ ਰੈਜ਼ੋਲੂਸ਼ਨ ਪਾਸ ਕਰਾ ਕੇ ਸੁਪਰੀਮ ਕੋਰਟ ਨੂੰ ਸਪੋਰਟ ਦਿੱਤੀ ਜਾਵੇ ਤਾਂ ਕਿ ਉਹ ਰੈਜ਼ੋਲੂਸ਼ਨ ਇੰਡੀਆ ਵਿੱਚ ਪਾਸ ਕਰੇ ਕਿ ਇੰਡੀਅਨ ਲੋਕੀ ਮੁੜ ਕੇ ਦੁਬਾਰਾ ਜਿਹੜੇ ਆ ਉਹ ਗੁਲਾਮ ਹੋ ਜਾਣੇ ਆ। ਜਿੱਦਾਂ ਪਹਿਲਾਂ ਚੱਲਦਾ ਸੀ ਨਾ ਰਾਜ ਭਾਗ ਬ੍ਰਾਹਮਣੇ ਕਰੂਗੇ ਤੇ ਬਾਕੀ ਬਚਾ ਗੁਲਾਮ ਹਨਾ ਸ਼ੂਦਰ, ਇਹ ਉਹ ਹਾਲ ਹੋਣਾ। ਤੇ ਉਹਨਾਂ ਦਾ ਪੂਰਾ ਜ਼ੋਰ ਲੱਗਿਆ। ਹੁਣ ਵੀ ਆਪਾਂ ਕਹਿੰਦੇ ਜਿੱਦਾਂ ਚਾਹੋ ਗੁਰੂ ਘਰਾਂ ਨੇ ਵੀ ਆਪਾਂ ਨੂੰ ਲੈਟਰ ਦਿੱਤੇ ਹਨ, ਪਰ ਉੱਥੇ ਇੰਡੀਵਿਜੂਅਲੀ ਲੈਟਰ ਦੇ ਕੇ ਆਪਾਂ ਨੂੰ ਉੱਥੇ ਇਹਦਾ ਵਿਰੋਧਤਾ ਕਰਨੀ ਚਾਹੀਦੀ ਆ, ਕਿਉਂਕਿ ਉਹਨਾਂ ਦੀ ਜਿਹੜੀ ਅਪਰੋਚ ਆ ਉਹ ਬੰਦੇ ਤਾਂ ਘੱਟ ਨੇ, ਪਰ ਉਹਦੀ ਜਿਹੜੀ ਅਪਰੋਚ ਆ ਉੱਪਰੋਂ ਬਹੁਤ ਆ, ਉਹਨਾਂ ਕੋਲ ਪੈਸਾ ਬਹੁਤ ਆ, ਉਹ ਤਾਂ ਕੌਂਸਲ ਮੈਂਬਰ ਖਰੀਦ ਲੈਂਦੇ। ਤੇ ਇਸ ਕਰਕੇ ਇਹਨੂੰ ਆਪਣਾ ਪਰਸਨਲ ਇੰਟਰਸਟ ਲੈ ਕੇ ਉੱਥੇ ਜਾਣਾ ਚਾਹੀਦਾ, ਉੱਥੇ ਜਾ ਕੇ ਉਹਦੀ ਵਿਰੋਧਤਾ ਕਰਨੀ ਚਾਹੀਦੀ ਆ ਕਿ ਇਕੱਲੇ ਸਿਆਟਲ ਵਿੱਚ ਨਹੀਂ, ਇਹ ਹੋਰ ਸ਼ਹਿਰਾਂ ਵਿੱਚ ਵੀ ਇਹ ਕੰਮ ਹੋਣੇ ਆ ਜੀ। ਬਿਲਕੁਲ, ਕਿਉਂਕਿ ਆਰਐਸਐਸ ਜਿਹੜੀ ਆ ਪੂਰੀ ਸਟਰੋਂਗ ਹੈ। ਉਹਨਾਂ ਨੇ ਇਹ ਜਾਣੀ ਕਿ ਕਾਨੂੰਨ ਹਰ ਹਾਲਤ ਵਿੱਚ ਸੁਪਰੀਮ ਕੋਰਟ ਨੇ, ਇੰਡੀਆ ਦੀ ਸੁਪਰੀਮ ਕੋਰਟ ਨੇ ਪਾਸ ਕਰਨਾ, ਕਿਉਂਕਿ ਅੱਗੇ ਰਾਮ ਮੰਦਿਰ ਦੇ ਸਾਰੇ ਸੋਚਦੇ ਸੀ ਉਹਦੇ ਅਗੇਂਸਟ ਫੈਸਲਾ ਨਹੀਂ ਦੇ ਸਕਦੇ, ਤਾਂ ਦੇ ਦਿੱਤਾ ਫੈਸਲਾ ਰਾਮ ਮੰਦਿਰ ਦੇ ਹੱਕ 'ਚ ਦੇਤਾ, ਇੱਥੇ ਉਹਨੇ ਦੇ ਹੱਕ ਵਿੱਚ ਦੇਣਾ। ਆਪਾਂ ਨੂੰ ਦੁਬਾਰਾ ਗੁਲਾਮ ਆਪਾਂ ਹੋ ਰਹੇ ਆ ਤੇ ਹਿੰਦੂ ਰਾਸ਼ਟਰ ਬਣ ਚੁੱਕਾ, ਇਹਦਾ ਸਿਰਫ ਕਾਗਜ਼ ਪੱਤਰ ਪੂਰਾ ਕਰਦੇ ਨੇ ਉਹ। ਤੇ ਤੁਸੀਂ ਦੇਖੋ ਸੋਚ ਜਥੇਬੰਦੀ ਬਹੁਤ ਵਧੀਆ ਕੰਮ ਕਰ ਰਹੀ ਆ ਇੱਥੇ ਸਿਆਟਲ ਦੇ ਵਿੱਚ, ਬਹੁਤ ਮੁੰਡੇ ਨੇ ਇਨਵੋਲਵ, ਪਰ ਉਹਨਾਂ ਦੇ ਵਿੱਚ ਉਹ ਬੰਦੇ ਵੀ ਬੈਠੇ ਆ। ਇੱਕ ਰਾਹੁਲ ਕੌਲ ਹੈ ਜਿਹੜਾ ਕਹਿੰਦਾ ਕਿ ਸੀਏ ਦੀ ਤਾਂ ਐਨਆਰਸੀ ਦੀ ਸਪੋਰਟ ਕਰਨੀ ਚਾਹੀਦੀ ਹੈ, ਇਹ ਲਾ ਪਾਸ ਹੋਣਾ ਚਾਹੀਦਾ ਇੰਡੀਆ ਦੇ ਵਿੱਚ। ਉਹਨਾਂ ਨੇ ਸਾਡੇ ਲੋਕੀ ਮਗਰ ਲਾਏ ਜੀ। ਇਹ ਜਿਹੜੇ ਆਰਐਸਐਸ ਆ ਇਹ ਸਿੱਖ ਜਥੇਬੰਦੀਆਂ ਦੇ ਵਿੱਚ ਜਿਹੜੀਆਂ ਵੈਲਫੇਅਰ ਦੇ ਕੰਮ ਕਰ ਰਹੀਆਂ, ਇਹ ਪਿਆਰ ਨਾਲ ਐਂਟਰ ਹੋ ਜਾਂਦੇ ਆ, ਐਂਟਰ ਹੋ ਕੇ ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦੇ ਆ, ਨਾਲ ਜੋੜ ਕੇ ਤਾਂ ਇਹ ਇਦਾਂ ਦੇ ਕੰਮ ਕਰਦੇ ਆ। ਬਿਲਕੁਲ ਇਦਾਂ ਦੇ ਤੱਥਾਂ ਤੋਂ ਵੀ ਜਿਹੜਾ ਸ਼ਹਿਰ ਦੇ ਵਿੱਚ ਇਹ ਕੰਮ ਜੀ, ਹਰ ਸ਼ਹਿਰ ਦੇ ਵਿੱਚ। ਤੇ ਦਿਲਬਾਗ ਸਿੰਘ ਜੀ, ਥੋੜਾ ਜਿਹਾ ਜੇ ਪਿੱਛੇ ਜਿਹੜੀ ਡਿਵੈਲਪਮੈਂਟਸ ਚੱਲ ਰਹੀਆਂ ਨੇ ਜਾਂ ਦਿੱਲੀ ਦੇ ਵਿੱਚ ਜਿਹੜੀ ਸਥਿਤੀ ਇਸ ਵਕਤ ਬਣੀ ਹੋਈ ਹੈ, ਜਿੱਥੇ ਉੱਥੇ ਵੀ ਵਿਰੋਧ ਚਾਰੇ ਪਾਸੇ ਹੋ ਰਿਹਾ ਹੈ, ਪਰ ਦਿੱਲੀ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀ ਬਿਆਨਬਾਜ਼ੀ ਹੋ ਰਹੀ ਹੈ, ਇੱਦਾਂ ਜਾਪਦਾ ਵੀ ਜਿਹੜਾ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਹਿੰਦੂ ਰਾਸ਼ਟਰ ਆਲਰੇਡੀ ਬਣ ਚੁੱਕਿਆ, ਹੁਣ ਤਾਂ ਕਾਗਜ਼ ਪੱਤਰ ਜਿਹੜੇ ਆ ਉਹ ਕੰਪਲੀਟ ਕਰ ਰਹੇ ਆ, ਪਰ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਦਾਂ ਦੀ ਬਿਆਨਬਾਜ਼ੀ ਭਾਜਪਾ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਹੈ, ਤੇ ਅਸੀਂ ਦੇਖਿਆ ਹੁਣ ਜਿਹੜੀ ਸਿੱਧੀ ਸ਼ਰੇਆਮ ਉਹਦਾ ਨਤੀਜਾ ਕਿ ਇਸ ਹੱਦ ਤੱਕ ਜਿਹੜੇ ਗਰਾਊਂਡ ਲੈਵਲ ਤੇ ਹਿੰਦੂਤਵਵਾਦ ਦੇ ਵਰਕਰ ਹੈਗੇ ਆ ਉਹਨਾਂ ਦੇ ਹੌਸਲੇ ਵੱਧ ਚੁੱਕੇ ਆ ਵੀ ਉਹ ਸਿੱਧੀ ਪ੍ਰੋਟੈਸਟਰਸ ਦੇ ਉੱਤੇ ਗੋਲੀ ਚਲਾਉਣ ਤੱਕ ਜਿਹੜੀ ਘਟਨਾ ਹੈਗੀ ਆ ਉਹ ਸਾਡੇ ਸਾਹਮਣੇ ਆਈ ਹੈ। ਸੋ ਇਦਾਂ ਦੇ ਹਾਲਾਤਾਂ ਦੇ ਵਿੱਚ ਕੀ ਸਮਝਦੇ ਹੋ ਕਿ ਜਿਹੜੀ ਇਹ ਧਰੁਵੀਕਰਨ ਤੇ ਪੋਲਰਾਈਜੇਸ਼ਨ ਹੋ ਚੁੱਕੀ ਹੈ ਗਰਾਊਂਡ ਲੈਵਲ ਦੇ ਉੱਤੇ, ਇਹਦੇ ਜਿਹੜੇ ਪ੍ਰਭਾਵ ਨੇ ਉਹ ਬਹੁਤ ਦੂਰ ਤੱਕ ਦੇਖੇ ਜਾ ਸਕਦੇ ਨੇ? ਕੀ ਸਮਝਦੇ ਹੋ ਗੱਲ ਮੁੱਕੂਗੀ ਕਿੱਥੇ ਜਾ ਕੇ? ਦੇਖੋ ਹੁਣ ਤੁਸੀਂ ਦੇਖੋ ਵੀ ਜਿਹੜੇ ਸ਼ਾਂਤੀਪੂਰਵਕ ਪ੍ਰਚਾਰ ਕਰਦੇ ਆ, ਪ੍ਰੋਟੈਸਟ ਕਰਦੇ ਆ, ਉਹਨਾਂ ਤੇ ਗੋਲੀ ਚੱਲੀ। ਜੇਐਨਯੂ ਵਿੱਚ ਜਾ ਕੇ ਆਰਐਸਐਸ ਦੇ ਬੰਦਿਆਂ ਨੇ ਸਟੂਡੈਂਟ ਕੁੱਟੇ, ਰਾਈਟ ਜੀ। ਤੇ ਸ਼ਰੇਆਮ ਪਹਿਲਾਂ ਵੀ ਚੱਲਿਆ ਤੇ ਬ੍ਰਾਹਮਣਾਂ ਨੇ ਬੰਬ ਵੀ ਚਲਾਏ, ਤੇ ਬ੍ਰਾਹਮਣ ਅੱਤਵਾਦੀ ਨਹੀਂ, ਹਿੰਦੂ ਅੱਤਵਾਦੀ ਨਹੀਂ, ਪਰ ਜਦੋਂ ਸਾਡੇ ਲੋਕ ਇਹ ਵੇਖੇ ਉਹਨਾਂ ਦੇ ਨਾਲ ਜੁੜੇ ਆ। ਹੁਣ ਤੁਸੀਂ ਦੇਖੋ ਬਾਦਲ ਤੇ 2 ਧੜੇ ਬਣੇ, ਇੱਕ ਟਕਸਾਲੀ ਬਣ ਗਿਆ, ਇੱਕ ਦੂਜੇ ਬਣ ਗਿਆ, ਉਹ ਦੋਨੋਂ ਕਹਿੰਦੇ ਬਾਦਲ ਨੂੰ ਸਪੋਰਟ ਕਰਦੇ ਆ ਦਿੱਲੀ ਦੇ ਵਿੱਚ, ਭਾਜਪਾ ਨੂੰ ਬੀਜੇਪੀ ਨੂੰ ਸਪੋਰਟ ਕਰ ਰਹੇ ਆ। ਹੁਣ ਤੁਸੀਂ ਦੇਖੋ ਵੀ ਆਪਾਂ ਤਾਂ ਹਰ ਪਾਸਿਓਂ ਸਾਡੇ ਲੀਡਰ ਬੈਠ ਚੁੱਕੇ ਆ, ਪਬਲਿਕ ਉਹਨਾਂ ਦੇ ਨਾਲ ਨਹੀਂ, ਇਹ ਨਾਲ ਮੈਂ ਸਾਫ਼ ਦੱਸ ਦਿੰਦਾ, ਜਿਹੜੇ ਸਾਡੇ ਲੀਡਰ ਆ ਪਰ ਉਹ ਉਹਨਾਂ ਦੇ ਨਾਲ, ਚਾਹੇ ਉਹ ਦਲਿਤ ਲੀਡਰ ਹੋਣ ਚਾਹੇ ਉਹ ਓਬੀਸੀ ਦੇ ਲੀਡਰ ਹੋਣ, ਇਹ ਜਿਹੜੇ ਸਾਰੇ ਆ ਇਹ ਬੇਟੇ ਆ ਉਹਦੇ ਨਾਲ ਖੜੇ ਆ। ਜਿਹੜੀ ਪਬਲਿਕ ਆ ਉਹ ਗਰਾਊਂਡ ਤੇ ਆ, ਉਹ ਪ੍ਰੋਟੈਸਟ ਕਰਦੀ ਆ, ਉਹਨਾਂ ਦੇ ਨੱਕਾਂ ਤੇ ਗੋਲੀਆਂ ਚੱਲਦੀਆਂ, ਲਾਠੀਆਂ ਉਹਨਾਂ ਦੇ ਚੱਲਦੀਆਂ। ਔਰ ਜਿਹੜਾ ਇਹ ਐਕਟ ਆ ਐਨਆਰਸੀ ਸੀਏ, ਇਹ ਮੁਸਲਮਾਨਾਂ ਦੇ ਖਿਲਾਫ ਨਹੀਂ, ਇਕੱਲਾ ਇਹ ਆਪਾਂ ਨੂੰ ਭੁਲੇਖਾ ਥੋੜਾ ਜਿਹਾ,
ਜੀ ਇਹ ਮੁਸਲਮਾਨਾਂ ਦੇ ਖਿਲਾਫ ਨਹੀਂ, ਇਹ ਤੁਹਾਨੂੰ ਗੁਲਾਮ ਬਣਾਉਣ ਦੇ ਲਈ ਜਿਹੜੀ ਤੁਹਾਡੀ ਆਇਡੈਂਟੀਟੀ ਆ ਉਹਦੇ ਤੇ ਅਟੈਕ ਵਾ। ਹੁਣ ਆਪਾਂ ਸਾਰੇ ਭਾਰਤੀ ਆ, ਪਰ ਤੁਹਾਨੂੰ ਪ੍ਰੂਵ ਕਰਨਾ ਪੈਣਾ ਕਿ ਤੁਸੀਂ ਭਾਰਤੀ ਕਿੱਦਾਂ ਜੀ। ਆਪਣੇ ਡੈਡ ਦੇ ਸਰਟੀਫਿਕੇਟ, ਪਾਸਪੋਰਟ ਨੂੰ ਨਹੀਂ ਮੰਨਣਾ, ਆਧਾਰ ਕਾਰਡ ਨੂੰ ਨਹੀਂ ਮੰਨਣਾ, ਵੋਟਰ ਕਾਰਡ ਨੂੰ ਨਹੀਂ ਮੰਨਣਾ, ਪਰ ਤੁਸੀਂ ਪ੍ਰੂਵ ਕਿੱਦਾਂ ਕਰੋਗੇ ਕਿ ਮੈਂ ਭਾਰਤੀ ਹਾਂ। ਔਰ ਦੂਜੀ ਗੱਲ, ਜਿਨ੍ਹਾਂ ਕੋਲ ਪ੍ਰੂਵ ਕਰਨ ਜਾਣਾ ਉਹਨਾਂ ਕੋਲ ਤਾਂ ਤੁਸੀਂ ਲੀਗਲ ਕੰਮ ਕਰਾਉਣ ਜਾਓ ਤਾਂ ਪੈਸੇ ਮੰਗਦੇ ਆ। 130 ਕਰੋੜ ਬੰਦੇ ਨੇ ਪ੍ਰੂਵ ਕਰਨਾ ਕਿ ਮੈਂ ਭਾਰਤੀ ਹਾਂ ਜੀ, ਤੇ ਡਾਕੂਮੈਂਟ ਉਹਨਾਂ ਕੋਲ ਹੋਣੇ ਨਹੀਂ ਤਾਂ ਕਿੱਦਾਂ ਪ੍ਰੂਵ ਕਰੋਗੇ? ਇਹਦਾ ਮਤਲਬ ਬ੍ਰਾਹਮਣ ਫਿਰ ਚੋਣ ਕਰੂਗਾ ਕਿ ਕਿਹੜਾ ਹਿੰਦੂ ਰਾਸ਼ਟਰ ਕਬੂਲ ਕਰਦਾ, ਕਿਹੜਾ ਮੇਰੇ ਲਈ ਕੰਮ ਕਰਦਾ, ਮੈਂ ਉਹਨੂੰ ਸਿਟੀਜ਼ਨ ਬਣਾ ਦੂੰਗਾ, ਬਾਕੀਆਂ ਨੂੰ 2 ਨੰਬਰ ਤੇ ਬਣਾਉਂਗਾ ਜੀ। ਬਾਕੀ ਜਿੱਦਾਂ ਹੁਣ ਕੁਛ ਅਕਾਲੀਆਂ ਚੋਂ ਲੀਡਰ ਲੈ ਲੈ, ਕੁਛ ਦਲਿਤਾਂ ਚੋਂ ਲੀਡਰ ਲੈ ਲੈ, ਕੁਛ ਉਧਰ ਆਲੇ ਦੁਆਲੇ ਸਾਰੀਆਂ ਜਾਤਾਂ ਚੋਂ ਬੰਦੇ ਫੜ ਲੈ, ਹਨਾ। ਜਿੱਦਾਂ ਹੁਣ 131 ਜਿਹੜੇ MP ਆ ਉਹ ਸ਼ਡਿਊਲ ਕਾਸਟ ਤੇ ਸ਼ਡਿਊਲ ਟ੍ਰਾਈਬ ਆ ਜੀ, ਉਹਨਾਂ ਚੋਂ ਕੋਈ ਨਹੀਂ ਬੋਲਦਾ। ਜੇ ਉਹ ਖੜ ਜਾਣ ਉਹਨਾਂ ਦੇ ਅਗੇਂਸਟ ਸਰਕਾਰ ਟੁੱਟ ਸਕਦੀ ਆ, ਪਰ ਉਹਨਾਂ ਦੇ ਪੱਪਟ ਆ, ਉਹ ਵਿਕੇ ਆ, ਉਹ ਗਦਾਰ ਹੈ, ਰਾਈਟ। ਇਦਾਂ ਵੀ ਬਾਕੀਆਂ ਪਾਰਟੀਆਂ ਚੋਂ ਚੁਣੇ ਹੋ। ਇਹ ਜਿਹੜਾ ਇਹਨਾਂ ਨੂੰ ਸਿਟੀਜ਼ਨ ਹੋ ਜਾਣਾ ਸਾਰਿਆਂ ਨੇ, ਔਰ ਇਹਨਾਂ ਦੇ ਰਿਸ਼ਤੇਦਾਰਾਂ ਨੇ ਸਿਟੀਜ਼ਨ ਹੋ ਜਾਣਾ, ਤੇ ਬਾਕੀ ਤੁਸੀਂ ਪ੍ਰੂਵ ਕਰੀ ਜਾਓ, ਨਹੀਂ ਤਾਂ 2 ਨੰਬਰ ਦੇ ਸਿਟੀਜ਼ਨ ਤੁਸੀਂ ਵੋਟ ਨਹੀਂ ਪਾ ਸਕਦੇ, ਤੁਸੀਂ ਆਹ ਨਹੀਂ ਕਰ ਸਕਦੇ। ਤੁਸੀਂ ਇਸੇ ਭੈ ਦੇ ਥੱਲੇ ਜੂਣਾ ਕਿ ਮੈਂ ਇੱਥੇ ਦਾ ਸਿਟੀਜ਼ਨ ਨਹੀਂ ਹੈਗਾ, ਮੇਰੇ ਪੇਪਰ ਨਹੀਂ ਬਣੇ, ਪਾਸਪੋਰਟ ਡਿਫਾਈਨ ਨਹੀਂ ਕਰਦਾ ਕਿ ਤੁਸੀਂ ਸਿਟੀਜ਼ਨ ਉੱਥੇ, ਵੋਟਰ ਕਾਰਡ ਨਹੀਂ ਡਿਫਾਈਨ ਕਰਦਾ। ਇਹ ਜਾਣੀ ਕਿ ਉਹ ਸਿਚੁਏਸ਼ਨ ਪੈਦਾ ਕਰ ਰਹੇ ਆ ਕਿ ਤੁਸੀਂ ਉਲਝ ਜਾਓ ਤੇ ਸਾਡਾ ਜਿਹੜਾ ਰਾਜ ਭਾਗ ਚੱਲਦਾ ਰਿਹਾ, ਔਰ ਜਿਹੜੀ ਪਾਵਰ ਆ ਸਾਰੀ ਬ੍ਰਾਹਮਣ ਦੇ ਹੱਥ ਆ ਜਾਵੇ, RS ਦੇ ਹੱਥ ਆ ਜਾਵੇ, ਤੁਸੀਂ ਗੁਲਾਮ ਦੇ ਗੁਲਾਮ। ਉਹ ਇੱਕ ਕਿਸਮ ਦੀ ਮਨੂ ਸਿਮਰਤੀ, ਇਹ ਬੜੇ ਤਰੀਕੇ ਨਾਲ ਲਾਗੂ ਕਰ ਰਿਹਾ ਮਨੂ ਸਿਮਰਤੀ, ਸੰਵਿਧਾਨ ਨੂੰ ਬੜੇ ਤਰੀਕੇ ਨਾਲ ਖਤਮ ਕਰ ਰਿਹਾ ਹੈ। ਬਿਲਕੁਲ ਦਿਲਬਾਗ ਸਿੰਘ ਜੀ, ਜਾਂਦੇ ਜਾਂਦੇ ਮੈਂ ਜ਼ਰੂਰ ਚਾਹੂੰਗਾ ਤੁਹਾਡੇ ਕੋਲੋਂ ਕਿ ਜਿਹੜਾ ਇਹ ਪਾਰਟ ਇਸ ਵਕਤ ਇਹਦਾ ਵਿਰੋਧ ਦੁਨੀਆ ਭਰ ਦੇ ਵਿੱਚ ਹੋ ਰਿਹਾ ਹੈ, ਬਾਹਰੋਂ ਜਿੱਥੇ ਅਸੀਂ ਜਿਨ੍ਹਾਂ ਮੁਲਕਾਂ ਦੇ ਵਿੱਚ ਬੈਠੇ ਆ, ਇੱਕ ਜਿਹੜੀ ਇਹ ਲਾਈਨ ਹੈਗੀ ਹੈ ਸਿਟੀ ਕਾਉਂਸਲ ਤੱਕ ਅਪਰੋਚ ਕਰਕੇ ਇਹਦੇ ਤੇ ਵਿਰੋਧ ਦਰਜ ਕਰਾਉਣ ਦੀ, ਜਾਂ ਕੀ ਸਮਝਦੇ ਹੋ, ਕੀ ਸੰਦੇਸ਼ ਦੇਣਾ ਚਾਹੋਗੇ? ਜਿੱਥੇ ਤੱਕ ਵੀ TV84 ਦੇ ਮਾਧਿਅਮ ਰਾਹੀਂ ਆਵਾਜ਼ ਜਾ ਰਹੀ ਹੈ, ਕੀ ਕਹਿਣਾ ਚਾਹੋਗੇ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇਹ ਸਾਰੇ ਮਾਮਲੇ ਦੇ ਵਿੱਚ ਜਿੱਥੇ ਵਿਰੋਧ ਕਰਨ ਦੀ ਲਾਈਨ ਆਉਂਦੀ ਹੈ? ਦੁਨੀਆ ਦੇ ਜਿੰਨਾਂ ਦੇਸ਼ਾਂ ਦੇ ਵਿੱਚ ਵੀ ਭਾਰਤ ਦੇ ਲੋਕ ਬੈਠੇ ਆ, ਸਿੱਖ, ਮੁਸਲਮਾਨ, ਈਸਾਈ, ਬੋਧੀ, ਦਲਿਤ, ਉਹ ਆਪਣੇ ਆਪਣੇ ਸਿਟੀ ਕੌਂਸਲਾਂ ਵਿੱਚ ਜਾ ਕੇ ਉੱਥੋਂ ਇਹ ਪਾਸ ਕਰਾਉਣ ਅਗੇਂਸਟ, ਉਹਦੇ ਅਗੇਂਸਟ ਪ੍ਰਚਾਰ CA ਤੇ NRC ਦੇ ਅਗੇਂਸਟ ਜਿਹੜਾ ਨਾ ਰੈਜ਼ੋਲੂਸ਼ਨ ਪਾਸ ਕਰਾ ਕੇ ਉਹਦੀਆਂ ਕਾਪੀਆਂ ਸੁਪਰੀਮ ਕੋਰਟ ਨੂੰ ਭੇਜਣ। ਸਾਰੀ ਦੁਨੀਆ ਦੇ ਵਿੱਚ, ਜਿਹਦਾ ਨਿਊਯਾਰਕ ਤੋਂ ਵੀ, ਕੈਨੇਡਾ ਤੋਂ ਵੀ, ਸਾਰਿਆਂ ਜਿੱਥੇ ਬੈਠੇ ਕੋਈ ਜੀ, ਉਹਦੇ ਨਾਲ ਇਹ ਹੋ ਜਾਣਾ ਕਿ ਤੁਹਾਡਾ ਪ੍ਰੈਸ਼ਰ ਬਿਲਡ ਹੋ ਜਾਣਾ ਵੀ ਦੁਨੀਆ ਇਹ ਲਾਈਕ ਨਹੀਂ ਕਰਦੀ, ਸੁਪਰੀਮ ਕੋਰਟ ਤੇ ਪ੍ਰੈਸ਼ਰ ਬਿਲਡ ਕਰੋ ਤਾਂ ਕਿ ਉਹ ਅਗੇਂਸਟ ਕਰੇ ਇਹਨਾਂ ਨੂੰ, ਇਹ ਵਾਪਸ ਲੈ ਕੇ ਜਾਣ। ਕਿਉਂਕਿ 5 ਸਾਲ ਕੁੱਟ ਖਾਣੀ ਪੈਣੀ ਆ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਚੁਕਾਉਣੀਆਂ ਪੈਣੀਆਂ, ਤੇ ਲਗਾਤਾਰ ਸੰਘਰਸ਼ ਕਰਨਾ ਪੈਣਾ। ਤੇ ਹੁਣ ਸੰਘਰਸ਼ ਜਿਹੜਾ ਇਹ ਆ ਕਿ ਜਿੱਦਾਂ ਸਿਆਟਲ ਦੇ ਵਿੱਚ ਇਹਨਾਂ ਤੇ ਪ੍ਰੈਸ਼ਰ ਪਾਵਾਂਗੇ ਵੀ ਭਾਈ ਉਹਦੇ ਅਗੇਂਸਟ ਰੈਜ਼ੋਲੂਸ਼ਨ ਪਾਸ ਕਰੋ, ਏਦਾਂ ਸਾਰੇ ਸ਼ਹਿਰਾਂ ਦੇ ਵਿੱਚ ਹੋਣਾ ਚਾਹੀਦਾ, ਦੁਨੀਆ ਦੇ ਸਾਰੇ ਸ਼ਹਿਰਾਂ 'ਚ, ਤੇ ਪਾਸ ਕਰਾ ਕੇ ਸੁਪਰੀਮ ਕੋਰਟ ਨੂੰ ਭੇਜਣੇ ਚਾਹੀਦੇ ਆ, ਜਾਂ ਜਿਹੜੇ ਇੰਡੀਆ 'ਚ ਆਰਗੇਨਾਈਜੇਸ਼ਨ ਕੰਮ ਕਰਦੀਆਂ ਇਹਦੇ ਅਗੇਂਸਟ ਉਹਨਾਂ ਨੂੰ ਭੇਜਣੇ ਚਾਹੀਦੇ ਤਾਂ ਕਿ ਸਬਮਿਟ ਕਰਨ ਉੱਥੇ ਸੁਪਰੀਮ ਕੋਰਟ ਦੇ ਵਿੱਚ। ਜੀ ਬਿਲਕੁਲ, ਤਾਂ ਕਿ ਇਹ ਭਾਰਤ ਦਾ ਲੀਗਲੀ ਹਿੰਦੂ ਰਾਸ਼ਟਰ ਨਾ ਬਣ ਸਕੇ। ਉਦਾਂ ਤਾਂ ਬਣਾਇਆ ਇਹਨਾਂ ਨੇ ਫਰਾਡ ਦੇ ਨਾਲ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਨਾਲ ਇਹਨਾਂ ਨੇ ਹਿੰਦੂ ਰਾਸ਼ਟਰ ਬਣਾਇਆ, ਸਾਰੇ ਬਾਹਮਣ ਭਰਤੀ ਹੋਏ ਉੱਥੇ, ਸਾਰੇ ਉਹਨੇ ਕ੍ਰਿਮੀਨਲ ਜਿਹੜੇ ਰੇਪ ਕਰਨ ਵਾਲੇ ਲੋਕ ਸਾਰੇ ਉੱਥੇ ਬੈਠਦੇ ਪਾਰਲੀਮੈਂਟ ਵਿੱਚ ਜਾ ਕੇ। ਪਰ ਲੀਗਲੀ ਜਿਹੜਾ ਆ ਉਹ ਹੁਣ ਤੁਹਾਡੇ ਹੱਥਾਂ ਦੇ ਵਿੱਚ ਆ ਕਿ ਤੁਸੀਂ ਕਿੰਨਾ ਸੰਘਰਸ਼ ਕਰਦੇ ਬਾਹਰ ਬੈਠੇ। ਜੀ ਬਿਲਕੁਲ, ਇੰਡੀਅਨ ਕਨਸਟੀਟਿਊਸ਼ਨ ਦੇ ਅਗੇਂਸਟ ਹੈ ਇਹ ਤੁਸੀਂ ਰੈਜ਼ੋਲੂਸ਼ਨ ਪਾਸ ਕਰਾ ਲਓ ਤੇ ਇਹ ਸੌਖੇ ਪਾਸ ਕਰ ਦੇਣੇ ਇਹਨਾਂ ਨੇ। ਜਦੋਂ ਸਾਰੀ ਦੁਨੀਆ ਚੋਂ ਪਾਸ ਹੋ ਕੇ ਉਹਨਾਂ ਦੇ ਕੋਲ ਗਏ ਤਾਂ ਸੁਪਰੀਮ ਭਾਰਤ ਨੇ ਦੁਨੀਆ ਨੂੰ ਟੁੱਟ ਜਾਣਾ ਜੋ ਪਾਸ ਕਰੂਗਾ ਲਾ। ਨਹੀਂ, ਜਿਹੜੀ ਸੁਪਰੀਮ ਕੋਰਟ ਦੇ ਜਿਹੜੇ ਜੱਜ ਆ ਉਹ ਤਾਂ ਤੁਹਾਨੂੰ ਪਤਾ ਹੀ ਆ, ਉਹ ਤਾਂ ਸਾਰੇ ਮਨੂਵਾਦੀ ਆ, ਉਹਨਾਂ ਤੱਕ ਰਹਿ ਜਾਣਾ ਜੀ। ਤੇ ਇਹ ਪ੍ਰੈਸ਼ਰ ਬਿਲਡ ਕਰਨ ਦੀ ਲੋੜ ਆ, ਆਪਣੀ ਆਇਡੈਂਟੀਟੀ ਨੂੰ ਬਚਾਉਣ ਦੀ ਲੋੜ ਆ, ਕਿਉਂਕਿ ਆਪਾਂ ਦੁਬਾਰਾ ਗੁਲਾਮ ਨਹੀਂ ਹੋਣਾ। ਅੱਗੇ ਆਪਾਂ ਇੰਨਾ ਚਿਰ ਗੁਲਾਮ ਰਹੇ ਹਾਂ, ਔਰ 35 ਮਹਾਂਪੁਰਸ਼ਾਂ ਦਾ ਸਦਕਾ ਐਜੂਕੇਸ਼ਨ ਲੈਣਾ, ਸਿੱਖਣਾ ਧਰਮ ਬਣਿਆ ਤੇ ਭਾਰਤ ਵਿੱਚ ਐਜੂਕੇਸ਼ਨ ਆਈ ਆ। ਹੁਣ ਦੁਬਾਰਾ ਨਾ ਗੁਲਾਮ ਕਰ ਆਪਾਂ ਹੋ ਜਾਈਏ, ਜਾਗੀਏ ਤੇ ਆਪਣੇ ਜਿਹੜੇ ਸਿਧਾਂਤ ਆ ਉੱਤੇ ਪਹਿਰਾ ਦਈਏ, ਆਪਣੇ ਹੱਕਾਂ ਤੇ ਪਹਿਰਾ ਦਈਏ।
ਜੀ ਦਿਲਬਾਗ ਸਿੰਘ ਜੀ, ਬਹੁਤ-ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਇੱਥੇ ਅੱਜ ਦੇ ਸ਼ੋਅ ਦੇ ਵਿੱਚ ਇਜਾਜ਼ਤ ਚਾਹਾਂਗੇ ਜੀ। ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਵੈਰੀ ਮਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ, ਸਿਆਟਲ ਦੇ ਵਿੱਚ ਜਿਹੜਾ ਰੈਜ਼ੋਲੂਸ਼ਨ ਮੂਵ ਕੀਤਾ ਗਿਆ CAA ਦੇ ਖਿਲਾਫ, ਇਸ ਦੇ ਉੱਤੇ ਉਮੀਦ ਕਰਦੇ ਹਾਂ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਜਾਂਦੇ ਜਾਂਦੇ ਜ਼ਰੂਰ ਮੈਂ ਬੇਨਤੀ ਕਰਦਾ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਹਾਂ ਇੱਕ ਵਾਰ, www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਸੋਮਵਾਰ ਨੂੰ ਦੁਬਾਰਾ ਫਿਰ ਮੁਲਾਕਾਤ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।